25004082722500। ਇਸ ਦੇ ਨਾਲ ਦਾ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਤਾਰਾ ਸਿੰਘ ਮਰਾਹਰ ਕਲੋਵਿਸ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਰਜਿੰਦਰ ਸਿੰਘ ਸਮਰਾ ਸੈਕਰਾਮੈਂਟੋ, ਜੀਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਸੈਂਟਰਨੈਲਾ ਮੰਡੇਲਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਜਿਹੜੀ INS ਜਿਹੜੀ ਮੀਡੀਆ ਦੇ ਵਿੱਚ ਚਿਦੰਬਰਮ ਨੂੰ ਹੁਣ ਜ਼ਮਾਨਤ ਮਿਲੀ ਹੈਗੀ ਆ। ਬਿਲਕੁਲ ਜੀ, ਪੀ ਚਿਦੰਬਰਮ ਵਾਸਤੇ ਅੱਜ ਦਾ ਦਿਨ ਭਾਗਾਂ ਵਾਲਾ ਹੀ ਹੈ, ਕਹਿ ਲਈਏ ਭਾਗ ਭਰਿਆ ਦਿਨ ਹੀ ਹੈ, ਕਿਉਂਕਿ ਇਹਨੂੰ INX ਮੀਡੀਆ ਵਾਲਾ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਜ਼ਮਾਨਤ ਮਿਲ ਗਈ ਆ, ਯਾਨੀ ਜੇਲ੍ਹ ਤੋਂ ਬੇਲ ਮਿਲ ਗਈ ਆ। ਇਹ ਮਾਮਲਾ 2007 ਵਾਲਾ ਹੀ ਹੈ, ਸਭ ਨੂੰ ਪਤਾ ਹੋਣਾ। ਮੈਂ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ ਕਿ 305 ਕਰੋੜ ਰੁਪਏ ਦੀ ਫੋਰਨ ਇਨਵੈਸਟਮੈਂਟ ਜਿਹੜੀ ਹੋਈ ਸੀਗੀ, ਉਹਦਾ ਹੀ ਰੌਲਾ ਹੈ ਕਿ ਕੁਛ ਖਾਸ ਮੌਕਿਆਂ ਤੇ ਖਾਸ ਲਾਭਾਂ ਵਾਸਤੇ ਬੇਨੀਮੀਆਂ ਕੀਤੀਆਂ ਗਈਆਂ। ਸੋ ਇਹ ਮਾਮਲਾ ਸੀਗਾ, ਤਾਂ ਉਹਦੇ ਵਿੱਚ ਲੰਮੀ ਚੌੜੀ ਮੁੜ ਕੇ ਹਿਸਟਰੀ ਐਡ ਹੁੰਦੀ ਹੈ। ਕੇਸ ਜਿਹੜਾ ਅੱਗੇ ਜਾ ਕੇ ਲਾ ਲਓ ਕਿ 12 ਸਾਲਾਂ ਬਾਅਦ ਖੁੱਲ ਕੇ ਇੱਥੋਂ ਤੱਕ ਪਹੁੰਚਦਾ ਕਿ ਪੀ ਚਿਦੰਬਰਮ ਜੇਲ੍ਹ ਚੱਪੜ ਜਾਂਦਾ। ਤਾਂ ਬਹਰਹਾਲ ਜ਼ਮਾਨਤ ਵਾਸਤੇ ਸੁਪਰੀਮ ਕੋਰਟ ਦੇ ਵਕੀਲ ਪੀ ਚਿਦੰਬਰਮ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਕਰਨਾ ਪਿਆ, ਨਹੀਂ ਤੇ ਲੋਕਾਂ ਨੂੰ ਤੇ ਲੱਕੜ ਦੇ ਮੁੰਡੇ ਦੇ ਦਿੰਦੇ ਆ ਕਿ ਲਓ ਜੀ ਤੁਹਾਡੀ ਜ਼ਮਾਨਤ ਤੇ ਪਹਿਲੀ ਤਰੀਕ ਤੇ ਕਰਾ ਦੇਣੀ ਆਪਾਂ, ਜਾਂ ਅੰਦਰ ਜਾਣ ਹੀ ਨਹੀਂ ਦਿੰਦੇ। ਤਾਂ ਬਹਰਹਾਲ ਕਈ ਵਾਰ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ, ਉਹ ਗਾਣਾ ਵੀ ਆਇਆ ਸੀਗਾ। ਤਾਂ ਖੈਰ ਹੁਣ ਜਾ ਕੇ ਸੁਪਰੀਮ ਕੋਰਟ ਨੇ ਇਹ ਜ਼ਮਾਨਤ ਮਨਜ਼ੂਰ ਕਰ ਲਈ ਆ, ਪਰ ਨਾਲ ਹੁਣ ਪਰ ਜਿੱਥੇ ਆ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ ਕਿ ਉੱਥੇ ਫਿਰ ਪਰ ਟੁੱਟ ਜਾਂਦੇ ਆ ਬੰਦੇ ਦੇ। ਤਾਂ ਇਹਨਾਂ ਨੇ ਨਾਲ ਇੱਕ ਸ਼ਰਤ ਵੀ ਲਾਈ ਹੈ। ਇਹਨਾਂ ਨੇ ਕਿਹਾ ਕਿ ਜੇ ਜ਼ਰੂਰਤ ਨਹੀਂ ਹੈ ਤਾਂ ਰਿਹਾਅ ਕਰ ਦਿਓ। ਹੁਣ ਜੇ ਤੇ ਪਰ ਬੜੇ ਅਜੀਬੋ ਗਰੀਬ ਦੇ ਸ਼ਬਦ ਆ ਤੇ ਕਈ ਵਾਰ ਬੜੇ ਖਤਰਨਾਕ ਹੋ ਜਾਂਦੇ ਆ। ਤਾਂ ਉਹਨਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਨਹੀਂ ਹੈ ਤਾਂ ਇਹਨਾਂ ਨੂੰ ਰਿਹਾਅ ਕੀਤਾ ਜਾ ਸਕਦਾ, ਪਰ ਮੈਨੂੰ ਲੱਗਦਾ ਇਹ ED ਦਾ ਪੰਗਾ ਜੀ ਪੈ ਜਾਣਾ, ਕਿਉਂਕਿ ED ਦਾ ਇੱਕ ਅਲੱਗ ਕੇਸ ਹੈ। ਮਤਲਬ ਕਿ INX ਮੀਡੀਆ ਦਾ ਜਿਹੜਾ, ਜਿਵੇਂ ਮੈਂ ਕਿਹਾ ਕਿ 300 ਤੋਂ ਵੱਧ ਕਰੋੜ ਰੁਪਈਆ ਆਇਆ, ਤਾਂ ਉਹ ਮਨੀ ਲਾਂਡਰਿੰਗ ਦਾ ਮਸਲਾ ਹੈ। ਮਨੀ ਲਾਂਡਰਿੰਗ ਦਾ ਜਿਹੜਾ ਮਸਲਾ ਹੈ ਉਹ ED ਕੋਲ ਅਲੱਗ ਦੇ ਤੌਰ ਤੇ ਆ, ਅੱਡ ਆ। ਤਾਂ ਉਹਦੇ ਵਿੱਚ ਹੁਣ ED ਵੇਖੂਗੀ ਕਿ ਜੇ ਤੇ ਉਹਨਾਂ ਦੀ ਪੁੱਛ ਪੜਤਾਲ ਪੂਰੀ ਹੋ ਗਈ ਆ ਕਹਿ ਸਕਦੇ ਆ, ਨਹੀਂ ਤੇ ਉਹ ਵੀ ਅੜੰਗਾ ਜਿਹੜਾ ਉਹ ਡਾਇਆ ਜਾ ਸਕਦਾ। ਸੋ ਦੇਖਦੇ ਆ ਕਿ ਪੀ ਚਿਦੰਬਰਮ ਦੀਵਾਲੀ ਤੱਕ ਜੇਲ੍ਹ ਚ ਦਾਲ ਪੀ ਚਿਦੰਬਰਮ ਕਿ ਖੁੱਲੀ ਹਵਾ ਵਿੱਚ ਜੀ ਚਿਦੰਬਰਮ। ਸੋ ਦੇਖਦੇ ਆ, ਦਿਲਚਸਪ ਮਾਹੌਲ ਆ। ਜੀ 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 ਹੋ ਇਹਦੇ ਨਾਲ ਵਿਚਾਰੇ ਇਹਦੇ ਨਾਲ ਕਾਫੀ ਕਹਿੰਦੇ ਮਾੜੀ ਰਹੀ ਹੈ। ਮੈਨੂੰ ਲੱਗਦਾ ਨਹੀਂ ਜਲਦੀ ਕਿਤੇ ਰਾਹਤ ਉਹਨੂੰ ਉੱਦਾਂ ਉੱਧਰੋਂ ਸ਼ਾਇਦ ਮਿਲੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਰਾਹਤ ਕਹਿੰਦੇ PMC ਦੇ ਗਾਹਕਾਂ ਨੂੰ ਥੋੜ੍ਹੀ ਜਿਹੀ ਮਿਲੀ ਆ। RBI ਨੇ ਭਰੋਸਾ ਦਵਾਇਆ ਵੀ ਕਹਿੰਦੇ ਸਾਰੇ ਹੀ ਖਾਤਾ ਧਾਰਾਂ ਦੇ ਜਿਹੜੇ ਧਾਰਕਾਂ ਦੇ ਪੈਸੇ ਉਹ ਸੁਰੱਖਿਅਤ ਨੇ। ਨਹੀਂ, ਗੱਲ ਤੇ ਇਹ ਹੈ ਨਾ ਕਿ ਪੈਸਾ ਤੇ ਸੁਰੱਖਿਅਤ ਹੈ, ਚਲੋ ਤੁਹਾਡੀ ਗੱਲ ਮੰਨ ਲਈ RBI ਦੀ, ਪਰ ਜਿਹੜੇ ਲੋਕ ਮਰਦੇ ਪਏ ਆ ਅਫਸੋਸ ਦੇ ਵਿੱਚ, ਰੋਸ ਦੇ ਵਿੱਚ, ਵਿਯੋਗ ਦੇ ਵਿੱਚ, ਕਿਉਂਕਿ ਪੈਸੇ ਦਾ ਵਿਯੋਗ ਵੀ ਛੋਟਾ ਨਹੀਂ ਹੁੰਦਾ। ਤੁਸੀਂ ਕਮਾਇਆ ਹੋਵੇ, ਮੁੜ ਕੇ ਇੱਕ ਪੈਸਾ ਜਿਹੜਾ ਬੈਂਕ 'ਚ ਰੱਖਿਆ ਉਹ ਤੁਹਾਡਾ ਹੀ ਨਾ ਰਹੇ, ਕਿੱਡਾ ਵਿਯੋਗ ਆ। ਇਹ ਵੀ ਪੈਸਾ ਤੁਹਾਨੂੰ ਪਤਾ, ਲੋਕ ਕਹਿੰਦੇ ਜੀ ਮਨ ਦੀ ਸੰਤੁਸ਼ਟੀ ਹੋਣੀ ਚਾਹੀਦੀ। ਮੈਂ ਕਹਿੰਦਾ ਹੁੰਦਾ ਕਿ ਜੇਬ 'ਚ ਕੁਛ ਹੋਊ ਤੇ ਸੰਤੁਸ਼ਟੀ ਆਉਂਦੀ ਹੈ, ਇਕੱਲੀ ਢਿੱਡ ਖਾਲੀ ਬੋਦੇ ਚੋਪੜਿਆਂ ਦਾ ਕੀ ਫਾਇਦਾ ਹੁੰਦਾ। ਤੇ ਸੰਤੁਸ਼ਟੀ ਜਿਹੜੀ ਹੈ ਨਾ ਉਹ ਪੈਸੇ ਨਾਲ ਹੀ ਆਉਂਦੀ ਹੈ ਜ਼ਿੰਦਗੀ ਦੇ ਵਿੱਚ। ਤੇ ਜਦੋਂ ਬੰਦਾ ਅਸੰਤੁਸ਼ਟ ਹੁੰਦਾ, ਛੱਤੀ ਰੋਗ। 5ਵੀਂ ਮੌਤ ਹੋ ਗਈ ਆ ਅੱਜ। ਇੱਕ ਹੋਰ ਬਜ਼ੁਰਗ ਬੀਬੀ ਚੱਲ ਵਸੀ ਆ ਜਿਹਦੇ ਕੇ ਇਹਦੇ ਬੈਂਕ ਦੇ ਵਿੱਚ ਪੈਸੇ ਸਨ, ਤੇ 5ਵੀਂ ਮੌਤ ਹੈ। ਤੁਸੀਂ ਆਪ ਹੀ ਹਿਸਾਬ ਲਾ ਲਓ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨੂੰ ਸਟ੍ਰੋਕ ਹੋ ਗਿਆ। ਇਹ ਬਹੁਤ ਲੰਮੀ ਚੌੜੀ ਹੁਣ ਫਹਿਰਿਸਤ ਬਣਦੀ ਜਾ ਰਹੀ ਖਾਤਾ ਧਾਰਕਾਂ ਦੀ। ਤਾਂ RBI ਦੇ ਨਾਲ ਮੁਲਾਕਾਤ ਹੋਈ ਆ, ਗੱਲ ਬੈਠਕ ਹੋਈ ਸੀ ਪ੍ਰਦਰਸ਼ਨ ਕਰ ਰਹੇ ਖਾਤਾ ਧਾਰਕਾਂ ਦੇ ਨਾਲ, ਤੇ ਵੱਖ-ਵੱਖ ਮੁੱਦਿਆਂ ਤੇ ਚਰਚਾ ਹੋਈ ਆ। ਹੁਣ ਇਹਨਾਂ ਨੇ ਭਰੋਸਾ ਦਿੱਤਾ ਕਿ ਤੁਹਾਡੇ ਪੈਸੇ ਯਾਨੀ ਤੁਹਾਡੇ ਰੁਪਈਏ ਆ ਜਿਹੜੇ ਉਹ ਸੁਰੱਖਿਅਤ ਆ ਭਾਈ, ਕੋਈ ਚੱਕਰ ਨਹੀਂ ਹੈਗਾ। ਤੇ ਨਾਲ ਹੀ ਹੁਣ ਮੈਨੂੰ ਲੱਗਦਾ ਕਿ ਇਹਨਾਂ ਨੇ ਡੇਟ ਦਿੱਤੀ ਆ ਕਿ 30 ਅਕਤੂਬਰ ਤੱਕ ਦਾ, ਵੈਸੇ ਅਲਟੀਮੇਟਮ ਵੀ ਹੈ ਮੇਰੇ ਖਿਆਲ ਦੇ ਨਾਲ, ਤੇ ਉਹ ਕਹਿੰਦੇ ਆ ਕਿ 27 ਨੂੰ ਅਸੀਂ ਹੁਣ ਇਹਦੇ ਤੇ ਇੱਕ ਸਟੇਟਮੈਂਟ ਜਾਰੀ ਕਰਾਂਗੇ। ਯਾਨੀ RBI ਕਹਿੰਦਾ
ਜੋ ਉਹਨਾਂ ਨੇ ਅਲਟੀਮੇਟਮ ਦਿੱਤਾ ਹੋਇਆ 30 ਤਰੀਕ ਤੱਕ ਦਾ ਖਾਤਾ ਧਾਰਕਾਂ ਨੇ, ਤਾਂ ਉਸ ਤੋਂ ਪਹਿਲਾਂ ਕਹਿੰਦੇ ਕਿ 3 ਦਿਨ ਪਹਿਲਾਂ ਅਸੀਂ ਇੱਕ ਸਟੇਟਮੈਂਟ ਤੇ ਜਾਰੀ ਕਰਾਂਗੇ। ਤਾਂ ਲੱਗਦਾ ਉਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਾਤਾ ਧਾਰਕ ਹੈ ਜਿਹੜੇ ਕੁਝ ਹੋਰ ਵੀ ਰਾਹਤ ਪ੍ਰਾਪਤ ਕਰ ਸਕਣਗੇ। ਪਰ ਮੈਨੂੰ ਲੱਗਦਾ ਕਿ RBI ਨੂੰ ਦੇਖੋ, ਇੱਕ ਤੇ ਇਹ ਆ ਕਿ ਸਾਰੀ ਕੀਤੀ ਕਤਰੀ ਜਿਹੜੀ ਆ ਉਹ RBI ਦੀ ਉਹ ਆ, ਕਿਉਂਕਿ 40 ਉਹਨਾਂ ਨੇ ਫਰਜ਼ੀ ਖਾਤੇ ਖੋਲੇ ਸਨ, ਜਿਹੜੀ ਉਹ ਇੱਕ ਖਸਤਾ ਹਾਲ ਕੰਪਨੀ ਸੀ HDIL, ਜਿਹੜਾ ਉਹਨਾਂ ਨੂੰ ਇਹਨਾਂ ਨੇ 6500 ਕਰੋੜ ਰੁਪਈਆ ਦਿੱਤਾ। ਤਾਂ ਉਹ 40 ਖਾਤੇ ਜਿਹੜੇ ਉਹ ਸਿਸਟਮ ਤੋਂ ਲੁਕਾਏ ਗਏ ਸੀਗੇ, ਮਤਲਬ ਕਿ ਸਿਸਟਮ ਦੇ ਵਿੱਚ ਸ਼ੋ ਹੀ ਨਹੀਂ ਸੀ ਹੋ ਰਹੇ। ਤਾਂ RBI ਜੋ ਆਡਿਟ ਕਰਦਾ ਹੈ ਜਾਂ ਇਹਨਾਂ ਦਾ ਹੋਰ ਜਿਹੜਾ ਨੈਟਵਰਕ ਚੱਲਦਾ ਹੈ ਉਹ ਕਿਸ ਤਰ੍ਹਾਂ ਫੰਕਸ਼ਨ ਕਰਦਾ, ਉਹਦੇ ਤੇ ਵੀ ਸਵਾਲ ਖੜੇ ਹੋਣਗੇ ਕਿ RBI ਨੂੰ ਪਤਾ ਤੱਕ ਨਹੀਂ ਲੱਗਦਾ ਕਿ 40 ਫਰਜ਼ੀ ਖਾਤਿਆਂ ਰਾਹੀਂ ਏਡੀ ਮੋਟੀ ਰਕਮ ਜਿਹੜੀ ਆ ਉਹ ਅੱਗੇ ਖਸਤਾ ਹਾਲ ਕੰਪਨੀ ਦੇ ਖਾਤੇ 'ਚ ਪਾ ਦਿੱਤੀ ਜਾਂਦੀ ਹੈ। ਇਹ ਵੀ RBI ਦੀ ਜ਼ਿੰਮੇਵਾਰੀ, RBI ਦੀ ਨਾਅਹਲੀਅਤ ਆ। ਔਰ ਦੂਜੀ ਚੀਜ਼ ਇੱਕ ਹੋਰ ਆ ਜਿਹੜੀ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਦੇਖੋ, ਇਹ ਜਿਹੜੇ ਬੈਂਕ ਆ, ਖਾਸ ਤੌਰ ਤੇ ਸਹਿਕਾਰੀ ਬੈਂਕ ਆ, ਇਹ ਵੀ ਸਹਿਕਾਰੀ ਬੈਂਕ ਸੀਗਾ। ਤਾਂ ਸਹਿਕਾਰੀ ਬੈਂਕ ਦਾ ਕੀ ਆ ਕਿ ਸਰਕਾਰ ਜ਼ਿੰਮੇਵਾਰ ਨਹੀਂ ਬਣਦੀ। ਹੁਣ ਜਿਵੇਂ ਕੇਂਦਰ ਨੇ ਕਹਿਤਾ, ਕਹਿੰਦੇ ਜੀ ਨਹੀਂ ਇਹਦੀ ਤਾਂ ਦੇਖ ਰੇਖ ਸਾਡੀ ਨਹੀਂ ਹੁੰਦੀ, ਕੇਂਦਰ ਵਾਲਿਆਂ ਦੀ ਥੋੜੋ ਆ, ਇਹ ਤੇ ਹੈਗੀ RBI ਦੀ। ਤੇ RBI ਦੀ ਨਾਅਹਲੀਅਤ ਮੈਂ ਤੁਹਾਨੂੰ ਦੱਸ ਦਿੱਤੀ, ਮਤਲਬ ਕਿ ਨਾ ਉਹ ਜ਼ਿੰਮੇਵਾਰੀ ਲੈ ਰਿਹਾ ਨਾ ਉਹ ਲੈ ਰਿਹਾ। ਪਰ ਰੌਲਾ ਕੀ ਆ ਕਿ ਇਹ ਜਿਹੜੇ ਸਹਿਕਾਰੀ ਬੈਂਕ ਹੈ ਚਲਾਏ ਇਹਨਾਂ ਲੋਕਾਂ ਵੱਲੋਂ ਜਾਂਦੇ ਆ ਜੀ, ਸਰਕਾਰਾਂ ਦੇ ਨੁਮਾਇੰਦਿਆਂ ਵੱਲੋਂ ਚਲਾਏ ਜਾਂਦੇ। ਉਦਾਹਰਨ ਅਮਿਤ ਸ਼ਾਹ ਜੀ ਹੈਗੇ ਆ ਕਿ ਉਹ ਵੀ ਸਹਿਕਾਰੀ ਬੈਂਕ ਦੇ ਚੇਅਰਮੈਨ ਸੀ। ਜਦੋਂ ਨੋਟਬੰਦੀ ਹੋਈ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਟ੍ਰਾਂਜੈਕਸ਼ਨ ਹੋਈ 2-3 ਦਿਨਾਂ 'ਚ ਲੈਣ ਦੇਣ ਹੋਇਆ ਕਿ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਬੈਂਕ ਦੀ ਹਿਸਟਰੀ ਹੋਣੀ, ਇਤਿਹਾਸ ਹੋਣਾ, ਉਨੀ ਮੇਰੇ ਖਿਆਲ ਦੇ ਨਾਲ ਲੈਣ ਦੇਣ ਦੀ ਉਦੋਂ ਤੱਕ ਨਹੀਂ ਹੋਈ ਜਿੰਨੀ ਉਦੋਂ ਹੋ ਗਈ 3-4 ਦਿਨਾਂ ਦੇ ਅੰਦਰ। ਤਾਂ ਇਹ ਜਿਹੜਾ ਕੰਮ ਚੱਲਦਾ ਕਿ ਮਤਲਬ ਇਹ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਸਹਿਕਾਰੀ ਬੈਂਕ ਉਹਦੇ ਖੰਭਾਂ ਥੱਲੇ ਆ ਜਾਂਦੇ ਆ। ਪਰ ਰੌਲਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਆ ਉਦੋਂ ਕਹਿੰਦੇ ਨਹੀਂ ਜੀ ਇਹ RBI ਦੇ ਅਧੀਨ ਆ। ਤਾਂ RBI ਵੇਖੇ ਜਾਂ ਸਰਕਾਰ ਵੇਖੇ, ਆਮ ਬੰਦੇ ਨੂੰ ਕਿਉਂ ਮੰਨਦੇ ਆ? ਤੇ ਆਮ ਬੰਦੇ ਦਾ ਤਾਂ ਹਾਲ ਇਹੋ ਹੀ ਆ ਕਿ ਸਮਝੇਗਾ ਆਦਮੀ को वहाँ कौन आदमी बंदा जहाँ खुदा को खुदा मानता नहीं है। ਆਮ ਬੰਦੇ ਨੂੰ ਕਿਸੇ ਨੂੰ ਕੀ ਸਮਝਣਾ ਚਾਹੀਦਾ? ਖੁਦਾ ਨੂੰ ਕੁਛ ਨਹੀਂ ਮੰਨਦੇ ਇਹ ਸਿਆਸਤਦਾਨ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਇਹ ਕਿਸੇ ਨਾ ਕਿਸੇ ਦੀ ਜਵਾਬਦੇਹੀ ਜਿਹੜੀ ਆ ਤੈਅ ਕੀਤੀ ਜਾਵੇ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਪਾਲ ਖਹਿਰਾ ਨੇ ਹੁਣ ਆਪਣਾ ਅਸਤੀਫਾ ਵਾਪਸ ਲੈ ਲਿਆ। ਚਲੋ ਜੀ, ਇੱਕ ਵਾਪਸ ਗੇਅਰ ਹੀ ਲਾ ਗਿਆ ਸੀ, ਬੈਕ ਗੇਅਰ ਲਾ ਗਿਆ ਥੋੜੇ ਦਿਨ ਪਹਿਲਾਂ ਇਹਨਾਂ ਦਾ ਸਾਥੀ, ਇਹਨਾਂ ਨੇ ਅਸਤੀਫਾ ਵਾਪਸ ਲੈ ਲਿਆ। ਕੋਈ ਨਹੀਂ ਹੈਗਾ ਕੱਢਣ ਪਾਉਣ ਨੂੰ ਇਹਨਾਂ ਲੀਡਰਾਂ ਦੇ ਨੈਤਿਕਤਾ ਵਾਲੇ ਗੁਣਾਂ ਚੋਂ। ਇਹ ਸਾਰੇ ਹੀ ਇਸ ਤਰ੍ਹਾਂ ਦਾ ਹੀ ਕੰਮ ਕਰ ਜਾਂਦੇ ਆ। ਤੁਹਾਨੂੰ ਪਤਾ ਜ਼ੁਬਾਨ ਦੇ ਕੇ ਤੇ ਜ਼ੁਬਾਨ ਤੋਂ ਫਿਰ ਜਾਂਦੇ ਆ। ਸਿਆਸਤ ਇਸੇ ਤਰ੍ਹਾਂ ਹੀ ਚੱਲਦੀ ਆ। ਤਰਕ ਇਹਨਾਂ ਦੇ ਕੋਲ ਇੰਨੇ ਹੁੰਦੇ ਆ, ਤਰਕਸ਼ ਦੇ ਤੀਰ ਜਿਹੜੇ ਮੁੱਕਦੇ ਹੀ ਨਹੀਂ ਆ ਤਰਕਾਂ ਦੇ ਰੂਪ ਦੇ ਵਿੱਚ, ਕੋਈ ਨਾ ਕੋਈ ਦੇ ਦੇਣਾ। ਤਾਂ ਹੁਣ ਤਰਕ ਦੇ ਰਿਹਾ, ਕਹਿੰਦੇ ਭੁਲੱਥ ਦੇ ਬੰਦਿਆਂ ਨੇ ਸਲਾਹ ਦਿੱਤੀ, ਚੰਗੇ ਸਿਆਣੇ ਬੰਦੇ ਆਏ, ਉਹਨੇ ਆਖਿਆ ਕਿ ਜ਼ਿਮਨੀ ਚੋਣ ਦਾ ਖਰਚਾ ਨਾ ਸਾਡੇ ਸਿਰ ਤੇ ਪਾਓ। ਹੁਣ ਦੇਖੋ ਉਹ ਕਹਿੰਦੇ ਆ ਕਿ ਦੇਖੋ ਜ਼ਿਮਨੀ ਚੋਣਾਂ 'ਚ ਕੀ ਹੋਇਆ। ਸੁਖਪਾਲ ਸਿੰਘ ਖਹਿਰਾ ਕਹਿੰਦੇ ਕਿ ਸ਼ਰਾਬ ਦੇ ਦਰਿਆ ਵਗ ਕੇ ਨਸ਼ਾ ਪੱਤਾ ਕਿੰਨਾ ਵੰਡਿਆ ਗਿਆ, ਕਿੰਨੀ ਗੁੰਡਾਈ ਹੋਈ ਆ, ਕਿੰਨੀ ਗੁੰਡਾਗਰਦੀ ਹੋਈ ਆ, ਤੇ ਮੈਂ ਸਭ ਕੁਛ ਭੁਲੱਥ ਵਰਗੇ ਪਿਆਰੇ ਹਲਕੇ 'ਚ ਥੋੜੀ ਹੋਣ ਦੇਊਂਗਾ। ਤੇ ਬੰਦਾ ਪੁੱਛੇ ਜਿਹੜੇ ਦੂਸਰੇ ਇਲੈਕਸ਼ਨ ਹੁੰਦੇ ਆ ਅਸੈਂਬਲੀ ਦੇ, ਜਿਹਨਾਂ ਨੂੰ ਆਪਾਂ ਆਮ ਚੋਣਾਂ ਕਹਿ ਦਿੰਦੇ ਆ, ਉਹ ਫਿਰ ਕਿਵੇਂ ਸੁਰੱਖਿਅਤ ਨੇ? ਜ਼ਿਮਨੀ ਚੋਣਾਂ 'ਚ ਇੰਨਾ ਸਾਰਾ ਕੁਛ ਹੁੰਦਾ ਹੈ ਤੇ ਤੁਸੀਂ ਭੁਲੱਥ ਤੋਂ ਜਿੱਤੇ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਜਿੱਤੇ, ਪਹਿਲੀ ਗੱਲ ਤੇ ਹੈ। ਦੂਜਾ ਤਰਕ ਦੇ ਰਿਹਾ ਕਿ ਦੇਖੋ ਜੀ ਉਹਨਾਂ ਨੇ ਸ਼ੋਅ ਕਾਜ਼ ਨੋਟਿਸ ਨਹੀਂ ਸੀ ਦਿੱਤਾ, ਸਾਨੂੰ ਕੁਛ ਪੁੱਛਿਆ ਨਹੀਂ ਗਿਆ, ਦੱਸਿਆ ਨਹੀਂ। ਉਹੀ ਉਹ ਗੱਲਾਂ, ਉਹੀ ਪੁਰਾਣੀ ਸਰੰਗੀ ਪੁਰਾਣੀ ਹੀਰ ਆ। ਪਰ ਕਹਿਣ ਦਾ ਮਤਲਬ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਪਹਿਲਾਂ ਵੇਖਣਾ ਵਾਚਣਾ ਸੀਗਾ। ਉਹ ਨੈਤਿਕਤਾ ਜਿਹੜੀ ਹੈ, ਜਿਵੇਂ ਕਹਿੰਦੇ ਨਾ, ਮੈਨੇ ਸ਼ਰਾਫਤ ਛੋੜ ਦੀ, ਬਸ ਸਿਆਸਤਦਾਨਾਂ ਨੇ ਤੇ ਇੱਕ ਨੈਤਿਕਤਾ ਛੋੜ ਦਿੱਤੀ। ਹਾਂ, ਦੂਜੇ ਨੂੰ ਸਲਾਹ ਦੇਣੀ ਨਹੀਂ ਛੱਡਦੇ ਕਿ ਨੈਤਿਕਤਾ ਸਿੱਖੋ ਜੀ, ਨੈਤਿਕਤਾ ਤੇ ਚਲੋ ਜੀ। ਤਾਂ ਇਹੀ ਆ ਹਾਲ ਸੁਖਪਾਲ ਸਿੰਘ ਖਹਿਰਾ ਦਾ। ਹੁਣ ਇਹਨਾਂ ਨੇ ਅਸਤੀਫਾ ਵਾਪਸ ਲੈ ਲਿਆ, ਕਾਰਨ ਇਹੋ ਹੀ ਦੱਸਿਆ। ਪਰ ਕਾਰਨ ਇਹ ਦੱਸ ਕੇ ਇਹ ਨਹੀਂ ਦੱਸਿਆ ਕਿ ਇਹਨਾਂ ਜੋ ਖਰਚੇ ਦਾ ਤੁਹਾਨੂੰ ਫਿਕਰ ਆ, ਤੇ ਫਿਰ ਤੁਸੀਂ ਜਿਹੜੇ ਤਨਖਾਹ ਪੱਤੇ ਅਸਤੀਫਾ ਦੇ ਕੇ ਲੈਂਦੇ ਰਹੇ ਵੀ ਛੱਡਦੇ ਨਹੀਂ ਸੀ ਉਦੋਂ ਤੱਕ, ਕਿ ਜਦ ਤੱਕ ਭਾਈ ਮੇਰੇ ਤਨਖਾਹ ਦਾ ਭੱਤਿਆਂ ਦਾ ਫੈਸਲਾ ਉਤੋਂ ਅਸਤੀਫੇ ਦੇ ਰੂਪ ਚ ਨਹੀਂ ਹੁੰਦਾ, ਮੈਂ ਨਹੀਂ ਲੈਣੇ, ਪ੍ਰਵਾਨ ਨਹੀਂ ਕਰਨੇ, ਮੈਂ ਆ ਗੱਡੀ ਦੀ ਚਾਬੀ ਵੀ ਫੜ ਲਓ। ਜਦ ਤੱਕ ਇਹ ਮੈਂ ਅਸਤੀਫਾ ਦਿੱਤਾ ਹੈ, ਮੈਂ ਕਿੱਦਾਂ ਇਹ ਸਾਰੀਆਂ ਚੀਜ਼ਾਂ ਪ੍ਰਬੰਧ ਕਰੂੰਗਾ? ਉਹ ਗੱਲ ਤੇ ਇਹ ਨਾ ਕਿ ਮਿੱਠਾ ਮਿੱਠਾ ਧੂ ਤੇ ਕੌੜਾ ਕੌੜਾ ਧੂ। ਜਿੱਥੇ ਤੁਹਾਨੂੰ ਲੱਗਦਾ ਕਿ ਫਾਇਦਾ ਉੱਥੇ ਤੁਸੀਂ ਧੂ ਕੇ ਨੇੜ ਨੂੰ ਕਰ ਲੈਣਾ, ਲਵੇ ਨੂੰ ਕਰ ਲੈਣਾ, ਜਿੱਥੇ ਲੱਗਦਾ ਉੱਥੇ ਥੁੱਕ ਦੇਣਾ।
ਸੋ ਕੌੜਾ ਮਿੱਠਾ ਇਸੇ ਤਰ੍ਹਾਂ ਦੀ ਖੇਡ ਆ। ਪਰ ਵਿਰੋਧੀਆਂ ਨੇ ਬੰਦੂਕਾਂ ਖੋਲ ਦਿੱਤੀਆਂ, ਇਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਘੇਰੀ ਖੜੇ ਆ, ਕਹਿੰਦੇ ਆ ਕਿ ਹੁਣ ਸਾਡੇ ਤਾਂ ਦਰਵਾਜ਼ੇ ਬੰਦ ਆ ਬਾਈ, ਬਾਕੀ ਚਿਹਰਾ ਇਹਦਾ ਨੰਗਾ ਹੋ ਗਿਆ। ਕਾਂਗਰਸੀ ਵਿਧਾਇਕ ਹੈ ਜਿਹੜੇ ਫਤਿਹ ਜੰਗ ਬਾਜਵਾ, ਉਹ ਤੇ ਕਹਿਣ ਡਏ ਸੀਗੇ ਕਿ ਮੈਂ ਤੇ ਭਾਈ ਕੋਸ਼ਿਸ਼ ਕਰੂੰਗਾ ਕਿ ਇਹ ਰਾਬਤਾ ਕਰ ਲੈਣ ਸੁਨੀਲ ਜਾਖੜ ਨਾਲ, ਕੈਪਟਨ ਅਮਰਿੰਦਰ ਸਿੰਘ ਨਾਲ, ਤੇ ਬੋਝ ਕੇ ਜੇ ਇੱਧਰ ਨੂੰ ਤੁਰਿਆ ਉਹਨਾਂ ਇਹ ਸਲਾਹ ਦਿੱਤੀ ਆ ਉਹਨਾਂ ਨੇ। ਇਹਨਾਂ ਨੂੰ ਜਦੋਂ ਪੁੱਛਿਆ ਗਿਆ, ਅੱਜ ਮੈਂ ਇੱਕ ਨਾ ਇੰਟਰਵਿਊ ਸੁਣਦਾ ਪਿਆ ਸਾਂ, ਇੱਕ ਨਿੱਜੀ ਚੈਨਲ ਕਰਦਾ ਪਿਆ ਸੀ, ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਭਾਜਪਾ 'ਚ ਜਾ ਸਕਦੇ ਹੋ, ਤੇ ਉਹਨਾਂ ਨੇ ਇਸ ਗੱਲ ਤੇ ਮਿੱਟੀ ਨਹੀਂ ਪਾਈ, ਸੰਭਾਵਨਾ ਰੱਦ ਨਹੀਂ ਕੀਤੀ। ਕਹਿੰਦੇ ਕਿ ਸਿਆਸਤ ਦੇ ਵਿੱਚ ਸੰਭਾਵਨਾ ਜਿਹੜੀ ਹਮੇਸ਼ਾ ਰਹਿੰਦੀ ਆ। ਤੇ ਮੈਂ ਬਹਰਹਾਲ ਮੈਂ ਜਾ ਨਹੀਂ ਰਿਹਾ, ਮੈਂ ਇਹ ਗੱਲ ਕਹਿੰਦਾ, ਮੈਂ ਕਿਤੇ ਨਹੀਂ ਜਾ ਰਿਹਾ, ਕੋਈ ਮੈਨੂੰ ਕਾਂਗਰਸ 'ਚ ਭੇਜ ਰਿਹਾ, ਕੋਈ ਭਾਜਪਾ 'ਚ, ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਕਦੇ ਨਹੀਂ ਜਾਊਂਗਾ, ਇਹ ਗੱਲ ਨਹੀਂ ਕਹੀ ਉਹਨਾਂ ਨੇ। ਸੋ ਇਹ ਵੇਖਣਾ ਹੋਏਗਾ ਕਿ ਹੁਣ ਅਗਲਾ ਸਟੈਪ ਉਹਨਾਂ ਦਾ ਕੀ ਹੁੰਦਾ। ਪਰ ਬਹਰਹਾਲ ਉਹਨਾਂ ਨੇ ਇੱਕ ਵਾਰੀ ਆਪਣੀ ਜਿਹੜੀ ਹੈ ਮੈਂਬਰਸ਼ਿਪ ਵਿਧਾਨ ਸਭਾ ਦੀ ਬਚਾਈ ਆ, ਪਰ ਇਹ ਬਚੀ ਰਹੂਗੀ। ਇਹਦੇ ਤੇ ਵੀ ਇੱਕ ਸਵਾਲ ਆ, ਕਿਉਂਕਿ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਮੈਂਬਰਸ਼ਿਪ ਤੋਂ ਖਾਰਜ ਕਰਨ ਵਾਸਤੇ ਨੋਟਿਸ ਦਿੱਤਾ ਹੋਇਆ, ਮੇਰੇ ਖਿਆਲ ਦੇ ਨਾਲ ਭੇਜਿਆ ਹੋਇਆ ਉਹਨਾਂ ਨੇ ਸਪੀਕਰ ਸਾਹਿਬ ਨੂੰ। ਸਪੀਕਰ ਸਾਹਿਬ ਤੁਹਾਨੂੰ ਪਤਾ ਹੀ ਸਲੋ ਮੋਸ਼ਨ 'ਚ ਚੱਲਦੇ ਆ, ਉਹਦੇ ਤੇ ਸ਼ਾਇਦ ਫੈਸਲਾ ਜਿਹੜਾ ਲਿਆ ਜਾਊਗਾ। ਤੇ ਭਲੱਥ ਦੇ ਵਿੱਚ ਵੀ ਇੱਕ ਹੋਰ ਵਿਅਕਤੀ ਸੀਗਾ ਜਿਹਨੇ ਆ ਕੇ ਸਪੀਕਰ ਤੋਂ ਮੰਗ ਕੀਤੀ ਸੀ ਕਿ ਇਹਦਾ ਅਸਤੀਫੇ ਦਾ ਫੈਸਲਾ ਲਿਆ ਜਾਵੇ, ਇਹਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ, ਕਿਉਂਕਿ ਇਹਨੇ ਇਲੈਕਸ਼ਨ ਲੜ ਲਿਆ ਸੁਖਪਾਲ ਸਿੰਘ ਖਹਿਰੇ ਨੇ, ਉਹ ਵੀ ਭਲੱਥ 'ਚ ਹੀ ਆਇਆ ਸੀ ਕੋਈ ਵੋਟਰ। ਤਾਂ ਕਹਿਣ ਦਾ ਭਾਵ ਇਹੋ ਆ ਕਿ ਮੈਂਬਰਸ਼ਿਪ ਖਾਰਜ ਹਾਲੇ ਵੀ ਹੋ ਸਕਦੀ ਹੈ, ਪਰ ਉਹਦੇ 'ਚ ਹੁਣ ਪੇਚ ਇਹ ਆ ਕਿ ਜੇ ਮੰਨ ਲਓ ਪ੍ਰਕਿਰਿਆ ਉਸ ਸਧਾਰਨ ਤਰੀਕੇ ਨਾਲ ਨਾ ਅਪਣਾਈ ਗਈ, ਜੋ ਸਧਾਰਨ ਪ੍ਰਕਿਰਿਆ ਹੁੰਦੀ ਹੈ ਨਾ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਜੇ ਉਹ ਪ੍ਰਕਿਰਿਆ ਨਹੀਂ ਅਪਣਾਈ ਗਈ ਤਾਂ ਬਚ ਸਕਦੇ ਆ। ਤੇ ਜੇ ਸਾਰਾ ਰਿਕਾਰਡ ਉਦਾਂ ਹੀ ਉਹਨਾਂ ਨੇ ਮੇਨਟੇਨ ਕੀਤਾ ਜਿੱਦਾਂ ਹੋਣਾ ਚਾਹੀਦਾ, ਤਾਂ ਇਹ ਮੈਂਬਰਸ਼ਿਪ ਹਾਲੇ ਵੀ ਖਾਰਜ ਹੋ ਸਕਦੀ ਆ। ਪਰ ਸਪੀਕਰ ਕਦੋਂ ਫੈਸਲਾ ਲੈਣਗੇ ਇਹਦੇ ਤੇ ਮੈਂ ਕੁਝ ਨਹੀਂ ਕਹਿ ਸਕਦਾ, ਕਿਉਂਕਿ ਜਿੱਦਾਂ ਰਫਤਾਰ 'ਚੋਂ ਚੱਲਦੇ ਆ, ਕਦੇ ਕਦੇ ਇਸ ਤਰ੍ਹਾਂ ਵੀ ਲੱਗਦਾ ਕਿ ਹੋ ਸਕਦਾ ਕਿ 2-3 ਟਰਮਾਂ ਦੇ ਵਿੱਚ ਵੀ ਇਹ ਅਸਤੀਫੇ ਜਿਹੜੇ ਕਿਸੇ ਨੇਪਰੇ ਨਾ ਚੜ੍ਹਨਾ। ਵਾਕਈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਭਾਜਪਾ ਵਾਲਿਆਂ ਨੂੰ ਹੁਣ ਚਿਹਰਾ ਤਾਂ ਇੱਕ ਚਾਹੀਦਾ ਹੀ ਆ। ਕਈ ਤਾਂ ਸਿੱਧੂ ਦਾ ਨਾਮ ਹੀ ਜਿਹੜਾ ਜੋੜੀ ਜਾਂਦੇ, ਵੀ ਹੋ ਸਕਦਾ ਇਹ ਉੱਧਰ ਹੀ ਨੂੰ ਜਿਹੜੀ ਰਵਾਨਗੀ ਆ, ਇਹ ਦੋਨੋਂ ਜਾਣੇ ਨਾ ਜਿਹੜੀ ਉਸ ਪਾਸੇ ਨੂੰ ਕਰ ਲੈਣ। ਹਾਂ ਦੇਖੋ, ਗੱਲ ਇਹ ਹੁੰਦੀ ਹੈ, ਉਹਨਾਂ ਨੇ ਆਪ ਹੀ ਕਿਹਾ ਨਾ ਕਿ ਸੰਭਾਵਨਾਵਾਂ ਰਹਿੰਦੀਆਂ ਨੇ ਸਿਆਸਤ ਦੇ ਵਿੱਚ। ਬਿਲਕੁਲ ਅੱਜ ਜੇ ਗੱਲ ਕਰੀਏ ਆਪਾਂ, ਬੀਬੀ ਸਿੱਧੂ ਵੀ ਖੁੱਲ ਕੇ ਬੋਲੀ ਆ, ਤੇ ਬੀਬੀ ਸਿੱਧੂ ਨੇ ਵੀ ਸੰਕੇਤ ਇਹੋ ਦਿੱਤੇ, ਉਹਨੇ ਆਖਿਆ ਮੇਰੀ ਕੋਈ ਪਾਰਟੀ ਨਹੀਂ। ਬੀਬੀ ਪਹਿਲਾਂ ਤਾਂ ਟਿਕਟ ਮੰਗਦੀ ਸੀ ਇਹਨਾਂ ਤੋਂ, ਚੰਡੀਗੜ੍ਹ ਜਾ ਕੇ ਬਹਿ ਗਈ, ਤੇ ਹੁਣ ਕਹਿੰਦੀ ਮੇਰੀ ਕੋਈ ਪਾਰਟੀ ਨਹੀਂ, ਕਹਿੰਦੀ ਮੇਰੀ ਕੋਈ ਪਾਰਟੀ ਨਹੀਂ, ਮੈਂ ਤੇ ਸਮਾਜ ਸੇਵੀ ਆ, ਮੈਨੂੰ ਨਾ ਕਹੋ ਪਾਰਟੀ ਪੂਰਟੀ ਦਾ। ਕਹਿੰਦੀ ਕਿ ਸਿੱਧੂ ਤਾਂ ਸਿੱਧਰਾ ਬੰਦਾ, ਸੱਚਾ ਬੰਦਾ, ਉਹ ਬੋਲਦਾ ਜਦੋਂ ਸੱਚ ਬੋਲਦਾ। ਪਰ ਕੀ ਕਰੀਏ, ਕੈਪਟਨ ਦੇ ਕੰਨ ਭਰਤੇ ਕਿ ਇਹ ਨਕੰਮੇ ਨੇ, ਤੇ ਉਹਨਾਂ ਨੇ ਸੱਚ ਮੰਨ ਲਿਆ ਤੇ ਸਿੱਧੂ ਨੂੰ ਗੁੱਟੇ ਲੈਣ ਲਾ ਦਿੱਤਾ। ਹੁਣ ਅਸੀਂ ਬਿਜਲੀ ਮਹਿਕਮਾ ਲੈ ਕੇ ਕੀ ਕਰਦੇ ਉਹਦੇ ਵਿੱਚ, ਤੇ ਇਹ ਹਾਲ ਆ ਕਿ ਅਕਾਲੀ ਪਹਿਲਾਂ ਹੀ ਕਰ ਗਏ ਸੀਗੇ 11 ਰੁਪਏ ਪਰ ਯੂਨਿਟ ਦਾ ਸੌਦਾ, ਅਸੀਂ ਕਿਵੇਂ ਕਰਦੇ ਬਿਜਲੀ ਮਹਿਕਮੇ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬੀਬੀ ਕਰ ਗਈ ਆ। ਉਹ ਕਹਿੰਦੀ ਵਕਤ ਆਇਆ ਜਦੋਂ ਬੋਲੂਗਾ ਸਿੱਧੂ। ਤਾਂ ਉਹ ਇੱਥੋਂ ਤੱਕ ਕਹਿ ਜਾਣਾ ਬੀਬੀ ਵੱਲੋਂ, ਬੀਬੀ ਸਿੱਧੂ ਵੱਲੋਂ, ਕਿ ਸਾਡੀ ਸਰਕਾਰ ਨੇ ਜੇ ਸਾਨੂੰ ਕੰਮਾਂ ਵਾਸਤੇ ਗ੍ਰਾਂਟਾਂ ਨਾ ਦਿੱਤੀਆਂ ਤੇ ਅਸੀਂ ਸਰਕਾਰ ਦੇ ਉਲਟ, ਯਾਨੀ ਆਪਣੀ ਸਰਕਾਰ ਦੇ ਉਲਟ ਧਰਨੇ ਵੀ ਲਾਵਾਂਗੇ। ਤੇ ਇੱਥੋਂ ਲੱਗਦਾ ਬੰਦਾ ਕਿ ਬੀਬੀ ਸਿੱਧੂ ਆ ਗਈ ਹੈ ਮੈਦਾਨ 'ਚ, ਕਿਉਂਕਿ ਬੀਬੀ ਸਿੱਧੂ ਜਦੋਂ ਮੈਦਾਨ 'ਚ ਆ ਜਾਂਦੀ ਹੈ, ਬੋਲਦੀ ਹੈ ਨਾ, ਇਹਦਾ ਮਤਲਬ ਕਿ ਸਿੱਧੂ ਫੈਮਿਲੀ ਹੀ ਬੋਲ ਰਹੀ ਹੈ, ਫਿਰ ਉਹ ਚੌਂਟੇ ਚੱਕ ਦਿੰਦੀ ਹੈ, ਤੁਹਾਨੂੰ ਪਤਾ। ਤਾਂ ਜਲਦੀ ਹੁਣ ਗਰਮ ਬਿਆਨ ਜਿਹੜੇ ਆ ਉਹ ਵੇਖਣ ਨੂੰ ਮਿਲ ਸਕਦੇ ਆ। ਸੋ ਸਿੱਧੂ ਵਾਲਾ ਵੀ ਬਿਲਕੁਲ, ਮੈਂ ਤੇ ਕਹਿੰਦਾ ਕਿ ਸਿੱਧੂ, ਸੁਖਪਾਲ ਸਿੰਘ ਖਹਿਰਾ, ਇਹ ਸਾਰੇ ਜਿਹੜੇ ਆ ਨਾ ਲੀਡਰ, ਇਹ ਠੀਕ ਆ ਕਿ ਇਹਨਾਂ ਤੇ ਕੋਈ ਸਕੈਮ ਨਹੀਂ ਹੈਗਾ, ਕੋਈ ਵੱਡੇ ਇਹਨਾਂ ਨੇ ਇਸ ਤਰ੍ਹਾਂ ਦੇ ਦਾਗ ਨਹੀਂ ਖੱਟੇ ਜਿਹਨਾਂ ਨੂੰ ਆਪਾਂ ਕਹੀਏ, ਜਿੱਦਾਂ ਆਮ ਭਾਸ਼ਾ 'ਚ ਆਪਾਂ ਕਹਿੰਦੇ ਕਿ ਘੁਟਾਲੇਬਾਜ਼ ਆ, ਫਲਾਣਾ ਜਿਹੜਾ ਠੱਗ ਆ, ਚੋਰ ਆ। ਪਰ ਇੰਨਾ ਜ਼ਰੂਰ ਆ ਕਿ ਇਹਨਾਂ ਦਾ ਇਹ ਨਹੀਂ ਪਤਾ ਕਿ ਕਿਹੜੀ ਟੀਮ 'ਚ ਇਹਨਾਂ ਨੇ ਖੇਡਣਾ ਹੈ ਤੇ ਕਿਹੜੀ ਟੀਮ ਨੂੰ ਇਹਨਾਂ ਨੇ ਆਪ ਹੀ ਗੋਲ ਮਾਰ ਦੇਣਾ। ਸੋ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ, ਸੈਲਫ ਗੋਲ ਕਰਨ 'ਚ ਸਾਰੀ ਮਾਰਿਆ। ਬਾਕੀ ਸੁਖਪਾਲ ਸਿੰਘ ਖਹਿਰਾ, ਨਵਜੋਤ ਸਿੰਘ ਸਿੱਧੂ, ਇਹ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਜੇ ਹੋ ਜਾਂਦੇ ਆ। ਹਾਲੇ ਵੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਹਾਲੇ ਵੀ ਹੈ ਭਵਿੱਖ, ਕਿਉਂਕਿ ਸਪੇਸ ਹੈ, ਸਪੇਸ ਨਹੀਂ ਮਰਿਆ ਇੱਥੇ। ਸਪੇਸ ਮੈਨੂੰ ਲੱਗਦਾ ਜਿੰਨਾ ਅਕਾਲੀਆਂ ਨੇ ਖਾਲੀ ਕੀਤਾ ਸੀ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਆ ਗਈ ਉਸੇ ਸਪੇਸ ਨੂੰ ਕਵਰ ਕਰਕੇ, ਤੇ ਮੈਨੂੰ ਤਾਂ ਲੱਗਦਾ ਜਿਸ ਤਰ੍ਹਾਂ ਕਾਂਗਰਸ ਚੱਲਦੀ ਹੈ ਸਪੇਸ ਡਬਲ ਹੋ ਜਾਣਾ। ਜੀ ਜੀ ਬਿਲਕੁਲ, ਕੋਈ ਜਿਹੜਾ ਜੀ ਕਿਹਾ ਨਹੀਂ ਜਾ ਸਕਦਾ ਇੱਥੇ ਬਣਨਾ ਕੀ ਆ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਂਘੇ ਦਾ ਸਮਝੌਤਾ ਨਹੀਂ ਹੋ ਸਕਿਆ। ਰੋਜ਼ ਹੀ ਕੁਛ ਦੀ, ਕਦੀ ਕਿਸੇ ਦਿਨ ਥੋੜ੍ਹੀ ਪੋਜ਼ੀਟਿਵ ਹੁੰਦੀ ਹੈ, ਕਿਸੇ ਦਿਨ ਇੱਦਾਂ ਦੀ ਖਬਰ ਹੁੰਦੀ, ਸਮਝ ਨਹੀਂ ਆ ਰਿਹਾ ਵੀ ਬਣਨਾ ਕੀ ਆ ਹੁਣ। ਹਾਂਜੀ ਬਿਲਕੁਲ, ਆਪਾਂ ਇੱਕ ਦਿਨ ਅੱਗੇ ਭਵਿੱਖਬਾਣੀ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਇਹ ਖਬਰਾਂ ਇਸੇ ਤਰ੍ਹਾਂ ਹੀ ਆਉਣਗੀਆਂ, ਕਦੇ ਸਰਦ ਆ ਜਾਣਗੀਆਂ, ਕਦੇ ਗਰਮ, ਕਦੇ ਠੰਡੀਆਂ, ਕਦੇ ਤੱਤੀਆਂ, ਕਦੇ ਮਿੱਠੀਆਂ, ਕਦੇ ਫਿੱਕੀਆਂ। ਇਹ ਚੱਲਦਾ ਰਹਿਣਾ ਇਸੇ ਤਰ੍ਹਾਂ ਹੀ। ਕਿਉਂਕਿ ਕੱਲ ਵੀ ਜਿਸ ਤਰ੍ਹਾਂ ਭਾਰਤ ਨੇ ਕਲੇਮ ਕੀਤਾ ਸੀ, ਉਹ ਤੋਂ ਵੀ ਇੱਕ ਖਦਸ਼ਾ ਪੈਦਾ ਹੋਇਆ ਸੀਗਾ, ਪਰ ਫਿਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇੱਕ ਪੋਸਟ ਪਾਤੀ ਸੀ ਸੋਸ਼ਲ ਮੀਡੀਆ ਤੇ ਕਿ ਨਹੀਂ, 9 ਨਵੰਬਰ ਨੂੰ ਹਰ ਹਾਲਤ ਦੇ ਵਿੱਚ ਲਾਂਘਾ ਜਿਹੜਾ ਉਹ ਖੋਲਿਆ ਜਾਏਗਾ। ਤਾਂ ਅੱਜ ਚਰਚਾ ਸੀਗੀ ਕਿ ਸਮਝੌਤਾ ਹੋ ਜਾਊਗਾ, ਔਰ ਸਮਝੌਤਾ ਹੋਣ ਦਾ ਮਤਲਬ ਸੀਗਾ ਕਿ ਸਾਰੀਆਂ ਚੀਜ਼ਾਂ ਡਨ ਹੋ ਜਾਣਗੀਆਂ, ਪਰ ਅੱਜ ਫੇਰ ਨਿਰਾਸ਼ਾਜਨਕ ਖਬਰ ਆ ਗਈ। ਕਹਿੰਦੇ ਇੱਥੇ ਸਮਝੌਤਾ ਜਿਹੜਾ ਹੁਣ 24 ਅਕਤੂਬਰ ਨੂੰ ਹੋਏਗਾ। ਤਾਂ 24 ਅਕਤੂਬਰ ਨੂੰ ਇਹ ਜਿਹੜਾ ਸਮਝੌਤਾ ਕਿਉਂ ਹੋਏਗਾ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਇੱਕ ਭੇਤ ਭਰਿਆ ਕੰਮ ਹੈ, ਕਿਉਂਕਿ ਸਾਰੀਆਂ ਚੀਜ਼ਾਂ ਤੇ ਆਲਮੋਸਟ ਇਹਨਾਂ ਦੀਆਂ ਫਾਈਨਲ ਸਨ। ਸਾਰਾ ਫੰਡਾ ਫਾਈਨਲਾਈਜ਼ ਸੀਗਾ। ਹੁਣ ਕਿੱਥੇ ਰਹਿ ਗਿਆ ਕੰਮ? ਮੇਰੇ ਖਿਆਲ ਦੇ ਨਾਲ ਉਹੀ $20 ਵਾਲਾ ਚੱਕਰ ਆ, ਕਿਉਂਕਿ $20 ਦਾ ਇਹ ਆ ਕਿ ਭਾਰਤ ਮੰਨਦਾ ਨਹੀਂ ਸੀ ਪਿਆ। ਪਾਕਿਸਤਾਨ ਕਹਿੰਦਾ ਸੀਗਾ ਕਿ ਸਾਡੇ ਭਾਈ ਪੈਸੇ ਲੱਗੇ ਆ ਤੇ ਇਹਨਾਂ ਕੁ ਤੇ ਅਸੀਂ ਹੁਣ ਕਰਾਂਗੇ ਰਿਕਵਰ ਜਿੰਨਾ ਕੁ ਸਾਡਾ ਖਰਚਾ ਹੋਇਆ। ਇਹ ਸ਼ਰਤ ਮੇਰੇ ਖਿਆਲ ਦੇ ਨਾਲ ਜਾਂ ਤੇ ਇਹ ਆ ਕਿ ਡਰਾਫਟ ਦੇ ਵਿੱਚ ਨਹੀਂ ਪਾਈ ਗਈ ਹੋਊਗੀ ਭਾਰਤ ਵੱਲੋਂ, ਕਿਉਂਕਿ ਭਾਰਤ ਆਪਣੀ ਜ਼ਿੱਦ ਤੇ ਅੜਿਆ ਸੀਗਾ ਕਿ ਅਸੀਂ ਇਹ ਸ਼ਰਤ ਪ੍ਰਵਾਨ ਹੀ ਨਹੀਂ ਕਰਨੀ, ਸਵੀਕਾਰ ਹੀ ਨਹੀਂ ਕਰਨੀ। ਤੇ ਪਾਕਿਸਤਾਨ ਤੇ ਸ਼ੁਰੂ ਤੋਂ ਲੈ ਕੇ ਕਲੀਅਰ ਕਰਦਾ ਰਿਹਾ ਕਿ ਦੇਖੋ ਤੁਹਾਡੀਆਂ ਬੜੀਆਂ ਮੰਨੀਆਂ, ਲੱਖਾਂ ਮੰਨੀਆਂ ਤੋਂ ਇੱਕ ਸਾਡੀ ਮੰਨਵੇਂ। ਤਾਂ ਉਹ ਜਿਵੇਂ ਕਹਿੰਦੇ ਸੀ ਕਿ ਤੁਹਾਡੀਆਂ ਅਸੀਂ ਸਾਰੀਆਂ ਮੰਨ ਰਹੀਆਂ, ਸਾਡੀ ਇਹ ਨਿੱਕੀ ਜਿਹੀ ਸ਼ਰਤ ਮੰਨੋ ਤੇ $20 ਵਾਲਾ ਜਿਹੜਾ ਫੰਡਾ ਹੈ ਇਹਨੂੰ ਸ਼ਾਮਲ ਕਰੋ। ਤਾਂ ਇੰਡੀਆ ਨੇ ਸ਼ਾਇਦ ਉਸ ਡਰਾਫਟ ਦੇ ਵਿੱਚ ਇਸ ਚੀਜ਼ ਦਾ ਨੁਕਤਾ ਨਾ ਰੱਖਿਆ ਹੋਵੇ। ਤਾਂ ਬਹਰਹਾਲ ਖਬਰ ਇਹੋ ਆ ਕਿ 24 ਅਕਤੂਬਰ ਨੂੰ ਇਹ ਸਮਝੌਤਾ ਹੋਊਗਾ, ਦੇਖਦੇ ਹਾਂ। ਪਰ ਬਹੁਤ ਸਮਾਂ ਘੱਟ ਰਹਿ ਗਿਆ। ਜਿੱਦਾਂ ਪੋਰਟਲ ਖੁੱਲ੍ਹਣਾ ਸੀ, ਉਹਦੇ ਤੇ ਅਪਲਾਈ ਹੋਣੇ ਸੀਗੇ, ਹੁਣ ਯਕਦਮ ਪੋਰਟਲ ਤੇ ਹੜ ਆ ਜਾਣਾ, ਕਿਉਂਕਿ ਦਿਨ ਬੜੇ ਥੋੜੇ ਰਹਿ ਗਏ ਆ। ਉਹ ਕੰਮ ਕਰੂਗਾ, ਕਈ ਵਾਰ ਇੱਥੇ ਤੇ ਜਿਹੜੀਆਂ ਵੈਬਸਾਈਟਾਂ ਕਰੈਸ਼ ਵੀ ਹੋ ਜਾਂਦੀਆਂ। ਤੇ ਫਿਰ ਉਸ ਤੋਂ ਬਾਅਦ ਸਿਲੈਕਸ਼ਨ ਕਿੱਦਾਂ ਹੋਏਗੀ, 5000 ਚ ਕਿਹਦਾ ਨੰਬਰ ਆਊਗਾ ਪਹਿਲੇ ਜਥੇ ਚ? ਹਾਂ, ਮੈਨੂੰ ਕਨਫਿਊਜ਼ਨ ਹੁੰਦੀ ਹੈ ਕਈ ਵਾਰ ਕਿ ਕਿਸ ਤਰ੍ਹਾਂ ਸਭ ਕੁਝ ਹੋਏਗਾ। ਖੈਰ ਦੇਖਦੇ ਹਾਂ ਅੱਗੇ ਕੀ ਬਣਦਾ ਕੀ ਨਹੀਂ, ਕਿਉਂਕਿ ਸਾਰੀਆਂ ਚੀਜ਼ਾਂ ਉਦੋਂ ਹੀ ਪਤਾ ਲੱਗਣੀਆਂ ਨੇ, ਸਾਰੀਆਂ ਚੀਜ਼ਾਂ ਉਦੋਂ ਹੀ ਕਲੀਅਰ ਹੋਣੀਆਂ ਜਦੋਂ ਇਹ ਸਮਝੌਤਾ ਹੋ ਜਾਊਗਾ ਕਿ ਸ਼ਰਤਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਇਹਨਾਂ ਨੇ ਆਪਸ ਦੇ ਵਿੱਚ ਮੰਨੀਆਂ ਨੇ ਇੱਕ ਦੂਜੇ ਦੀਆਂ। ਤਾਂ $20 ਵਾਲੇ ਮਸਲੇ ਨੂੰ ਲੈ ਕੇ ਹੁਣ ਕਾਂਗਰਸ ਸਰਕਾਰ ਤੇ ਅਕਾਲੀ ਵੀ ਆਮੋ ਸਾਹਮਣੇ ਹੋ ਗਏ। ਬੀਬਾ ਬਾਦਲ ਕਹਿੰਦੀ ਆ ਕਿ ਕੈਪਟਨ ਸਰਕਾਰ ਜਿਹੜੀ ਆ ਉਹ ਆਪਦੇ ਕੋਲੋਂ ਪੈਸਾ ਭਰ ਦੇਵੇ, ਤੇ ਸਾਧੂ ਸਿੰਘ ਬੋਲਿਆ ਇਹਨਾਂ ਦਾ ਜਿਹੜਾ ਮੰਤਰੀ ਆ, ਉਹ ਕਹਿੰਦਾ ਕਿ ਅਸੀਂ ਕਿਉਂ ਭਰੀਏ। ਇਹ ਕਹਿੰਦਾ ਕਿ ਸਟੇਟ ਟੂ ਸਟੇਟ ਥੋੜੀ ਕੰਮ ਚੱਲਦਾ ਪਿਆ, ਇਹ ਤਾਂ ਦੇਸ਼ ਟੂ ਦੇਸ਼ ਚੱਲਦਾ ਪਿਆ, ਮੋਦੀ ਸਾਹਿਬ ਕਰਨ। ਤੇ ਜੇ ਮੋਦੀ ਸਾਹਿਬ ਹੱਥ ਖੜੇ ਕਰ ਦੇਣਗੇ ਫਿਰ ਅਸੀਂ ਦੇਖ ਲਵਾਂਗੇ। ਹੁਣ ਦਿੱਲੀ ਦਾ ਦੇਖੋ 20-25 ਲੱਖ ਰੁਪਇਆ ਨਾ ਕੇਂਦਰ ਨੇ ਭਰਨਾ ਨਾ ਇਹਨਾਂ ਨੇ ਭਰਨਾ, ਪਰ ਸ਼ਰਧਾਲੂ ਭਰਨ। ਉਹ ਕਹਿੰਦੇ ਆ ਕਿ ਲਾਂਘਾ ਖੋਲੋ, ਕੋਈ ਚੱਕਰ ਨਹੀਂ ਹੈ। ਤਾਂ ਮੇਰੇ ਖਿਆਲ ਦੇ ਨਾਲ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਟਣ ਦਾ, ਰੋਣ ਦਾ ਕੋਈ ਹੈ ਨਹੀਂ ਵੇਲਾ। ਹੁਣ ਤੇ ਸ਼ੁਭ ਘੜੀ, ਜਿਹੜੀ ਮੁਬਾਰਕ ਘੜੀ ਆ, ਉਹ ਤੁਹਾਡੀਆਂ ਦਹਲੀਜ਼ਾਂ ਤੇ ਆ। ਸੰਭਵ ਵੇਲਾ ਜਿਹੜਾ ਸਾਂਭ ਹੁੰਦਾ, ਬਾਕੀ ਸਟੇਜ ਦਾ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਰੱਪੜ ਚੱਲਦਾ ਪਿਆ। ਉਹਦੇ ਤੇ ਵੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਬੋਲੇ ਆ, ਕਹਿੰਦੇ ਕਿ ਪਤਾ ਨਹੀਂ ਕੀ ਜਥੇਦਾਰ ਦੀ ਮਜਬੂਰੀ ਸੀਗੀ ਕਿ ਅਸੀਂ ਤੇ 6 ਮਹੀਨੇ ਤੋਂ ਤਿਆਰੀਆਂ ਕੀਤੀਆਂ ਸੀ, ਪਰ ਉਹਨਾਂ ਨੇ ਫੈਸਲਾ ਜਿਹੜਾ ਉਹ ਦੂਜੇ ਪਾਸੇ ਲੈ ਰਿਹਾ, ਸ਼ਾਇਦ ਆਪਣੇ ਮਤਲਬ ਕਿ ਅਕਾਲੀ ਦਲ ਨੂੰ ਖੁਸ਼ ਕਰਨ ਵਾਸਤੇ ਕੀਤਾ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਉਂਦੀਆਂ ਪਈਆਂ ਨਿਕਲ ਕੇ, ਪਰ ਉਮੀਦ ਇਹੋ ਆ ਕਿ 24 ਅਕਤੂਬਰ ਨੂੰ ਇਹ ਸਮਝੌਤਾ ਫਾਈਨਲ ਹੋ ਜਾਏਗਾ। ਬਾਕੀ ਜਿਹੜੀਆਂ ਇੱਥੋਂ ਦੀਆਂ ਅੰਦਰੂਨੀ ਸਿਆਸਤ ਦੀਆਂ ਗੱਲਾਂ, ਉਹ ਤੇ ਤੁਹਾਨੂੰ ਪਤਾ ਕਦੇ ਸੂਤ ਨਹੀਂ ਆਉਣਾ ਕੰਮ। ਜੀ ਜੀ। ਉੱਦਾਂ ਵੈਸੇ ਮਿੰਟੂ ਜੀ, ਜਿਹਨਾਂ ਲੋਕਾਂ ਨੇ ਪਾਸਪੋਰਟ ਬਣਵਾਉਣਾ ਹੋਊਗਾ ਜਾਂ ਕੁਛ ਉਹ ਲਵਾਉਣਾ ਹੈ, ਕੀ ਭਾਰਤ ਵੱਲੋਂ ਵੀ ਉਹ ਫੀਸ ਸਾਰੀ ਮਾਫ਼ ਕੀਤੀ ਗਈ ਹੋਈ ਹੈ ਜਿਹੜੇ ਸ਼ਰਧਾਲੂਆਂ ਨੂੰ ਉੱਧਰ ਜਾਣਾ? ਨਹੀਂ, ਪਾਸਪੋਰਟ ਦੀ ਫੀਸ ਲੱਗੇਗੀ ਮੇਰੇ ਖਿਆਲ ਦੇ ਨਾਲ, ਪਾਸਪੋਰਟ ਦੀ ਫੀਸ ਲੱਗੇਗੀ, ਪਰ ਪਾਸਪੋਰਟ ਦੀ ਫੀਸ ਇਹਨਾਂ ਨੇ ਥੋੜੀ ਰੱਖੀ ਆ ਮੇਰੇ ਖਿਆਲ ਦੇ ਨਾਲ। ਜਿਹੜਾ ਇਸ ਮਾਮਲੇ 'ਚ ਕੋਈ ਪਾਸਪੋਰਟ ਬਣੇਗਾ ਸ਼ਾਇਦ ਉਹਨੂੰ ਰਾਹਤ ਦੇਣਗੇ। ਤੇ ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਕਾਊਂਟਰ ਵੀ ਵਿਸ਼ੇਸ਼ ਲਾ ਦਿਆਂਗੇ ਜੇ ਜ਼ਰੂਰਤ ਪਈ, ਮਤਲਬ ਕਿ ਜਿਨ੍ਹਾਂ ਨੇ ਨਵੇਂ ਪਾਸਪੋਰਟ ਬਣਾਉਣੇ ਉਹਨਾਂ ਵਾਸਤੇ ਕਾਊਂਟਰ ਵੀ ਵਿਸ਼ੇਸ਼ ਬਣਾ ਦਿਆਂਗੇ। ਪਰ ਕਾਊਂਟਰ ਕੁਛ ਨਹੀਂ ਬਣਾਇਆ। ਹੁਣ ਇਹਨਾਂ ਹੈ ਕਿ ਜਿੱਦਾਂ ਚੱਲਦੇ ਆ ਸੁਵਿਧਾ ਕੇਂਦਰ ਵਗੈਰਾ ਚੱਲਦੇ ਆ ਨੇੜਦੇ, ਇਸ ਤਰ੍ਹਾਂ ਹੋ ਸਕਦਾ ਕਿ ਉੱਥੇ ਫੈਸਿਲਿਟੀ ਇਹ ਜਾਰੀ ਕਰ ਦੇਣ ਕਿ ਹਾਂ ਭਾਈ ਇੱਥੇ ਆ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤਤਕਾਲ ਦੇ ਵਿੱਚ। ਤਤਕਾਲ 'ਚ ਕਰਨਗੇ
ਤਾਂ ਮੇਰੇ ਖਿਆਲ ਦੇ ਨਾਲ ਇਹ ਹੋਊਗਾ ਕਿ 1-2 ਦਿਨਾਂ ਦੇ ਅੰਦਰ ਅੰਦਰ ਹੀ ਫਿਰ ਵੈਰੀਫਿਕੇਸ਼ਨ ਰਿਪੋਰਟ ਮੰਗ ਕੇ ਤੇ 2-4 ਦਿਨ ਦੇ ਅੰਦਰ ਅੰਦਰ ਪਾਸਪੋਰਟ ਹੈ ਜਿਹੜਾ ਉਹ ਭਿਜਵਾਉਣ ਦਾ ਪ੍ਰਬੰਧ ਕਰਨਗੇ। ਤਾਂ ਉਹਦੇ ਲਈ ਤੁਹਾਨੂੰ ਪਤਾ ਕਿ ਪੈਸਾ ਵੱਧ ਵਸੂਲਿਆ ਜਾਂਦਾ। ਹੁਣ ਇਹ ਸਵਾਲ ਰਹੇਗਾ ਕਿ ਜਦੋਂ ਇਸ ਸੇਵਾ ਲਈ ਪੈਸਾ ਆਮ ਤੌਰ ਤੇ ਵੱਧ ਵਸੂਲਿਆ ਜਾਂਦਾ ਤਾਂ ਇਹ ਜਿਹੜਾ ਘਟਾਇਆ ਜਾਊਗਾ ਪੈਸਾ ਜਾਂ ਪੂਰਾ ਲਿਆ ਜਾਊਗਾ, ਉਹਦੀ ਭਰਪਾਈ ਕੌਣ ਕਰੂਗਾ? ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਪਾਸਪੋਰਟ ਬਣਾਉਣ ਵਾਲੀਆਂ ਵੀ ਕੰਪਨੀਆਂ ਠੇਕੇ ਤੇ ਹੀ ਆ, ਤਾਂ ਉਹਨਾਂ ਨੂੰ ਪੈਸਾ ਕੌਣ ਦੇਊਗਾ? ਕਿਤੇ ਇਹ ਵੀ ਨਾ ਰੌਲਾ ਪੈ ਜਾਵੇ। ਸੋ ਦੇਖਦੇ ਹਾਂ 2-4 ਦਿਨ ਦੇ ਅੰਦਰ ਅੰਦਰ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ। ਜੀ ਵੈਸੇ ਦੇਖੋ ਵੀ ਇੱਧਰ ਆਪਣੇ ਉਹ ਛੱਡਦੇ ਨਹੀਂ ਆ ਤੇ ਦੂਜਿਆਂ ਨੂੰ ਕਹਿੰਦੇ ਵੀ ਤੁਸੀਂ ਲਾਓ ਨਾ, ਇਹ ਵੀ ਤਾਂ ਮਾੜੀ ਗੱਲ, ਉਹਨਾਂ ਦਾ ਕਿਹੜਾ ਉੱਧਰ ਖਰਚਾ ਨਹੀਂ ਹੋਇਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਆ ਵੀ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਲਈ ਮਹਿਲਾ ਕਮਿਸ਼ਨ ਨੂੰ ਅਧਿਕਾਰ ਦਿੱਤੇ। ਦੇਖੋ ਇਹਨਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਆ ਉਹ ਖਾਸ ਕਰਕੇ ਇਸ ਮੁੱਦੇ ਤੇ ਆ ਕਿ ਮੰਨ ਲਓ ਜੇ ਕੋਈ ਪੁਲਿਸ ਅਫਸਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਢਿੱਲ-ਮੱਠ ਕਰਦਾ ਤਾਂ ਤੁਸੀਂ ਨਾਲ ਦੀ ਨਾਲ ਜਿਹੜੀ ਇਹ ਰਿਪੋਰਟ ਆ ਉਹ ਤੁਸੀਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਕਿਸੇ ਵੀ ਵਕਤ ਲੈ ਆਓ। ਤਾਂ ਮਤਲਬ ਇਹ ਆ ਕਿ ਜਿਹਨੇ ਕੁਤਾਹੀ ਕੀਤੀ ਹੋਊਗੀ ਉਹ ਉਹਦੇ ਸਰਵਿਸ ਰਿਕਾਰਡ ਦੇ ਵਿੱਚ ਲੱਗ ਜਾਊਗਾ। ਜਦੋਂ ਬਦਲੀਆਂ ਜਾਂ ਨਿਯੁਕਤੀਆਂ ਹੋਣਗੀਆਂ ਤਾਂ ਉਹ ਰਿਪੋਰਟ ਜਿਹੜੀ ਆ ਉਹ ਜ਼ੇਰੇ ਦ੍ਰਿਸ਼ਟੀ ਰੱਖੀ ਜਾਊਗੀ, ਮਤਲਬ ਕਿ ਉਹ ਧਿਆਨ 'ਚ ਰੱਖੀ ਜਾਊਗੀ। ਫਿਰ ਜਦੋਂ ਵੀ ਇਹੋ ਜਿਹੀ ਕਾਰਵਾਈ ਪੈਣੀ ਆ ਰਿਪੋਰਟ ਨਾਲ ਹੀ ਪੈ ਜਾਇਆ ਕਰੂਗੀ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ, ਇਹੋ ਜਿਹੇ ਮਾਮਲਿਆਂ ਦੇ ਵਿੱਚ, ਇਹੋ ਜਿਹੇ ਮਸਲਿਆਂ ਦੇ ਵਿੱਚ ਜੇ ਕੋਈ ਢਿੱਲ-ਮੱਠ ਕਰਦਾ ਹੈ ਤੇ ਉਹਦੇ ਤੇ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਆ। ਇਹਨਾਂ ਨੇ ਕਮਿਸ਼ਨ ਨੂੰ ਕਹਿ ਦਿੱਤਾ ਕਿ ਤੁਸੀਂ ਨਾਲ ਦੀ ਨਾਲੇ ਕਾਰਵਾਈ ਜਿਹੜੀ ਆ ਉਹ ਕਰਨ ਦੀ ਸਿਫਾਰਿਸ਼ ਕਰ ਸਕਦੇ ਹੋ। ਤਾਂ ਦੂਜੀ ਚੀਜ਼ ਇੱਕ ਹੋਰ ਵੀ ਹੈ ਕਿ ਜੇ ਕੋਈ ਅਫਸਰ ਚੰਗਾ ਕੰਮ ਕਰਦਾ ਤਾਂ ਮੇਰੇ ਖਿਆਲ ਦੇ ਨਾਲ ਉਹਦੀ ਰਿਪੋਰਟ ਵੀ ਲਾਉਣੀ ਚਾਹੀਦੀ ਹੈ ਰਿਕਾਰਡ ਦੇ ਵਿੱਚ, ਉਹਦੇ ਸਰਵਿਸ ਰਿਕਾਰਡ ਦੇ ਵਿੱਚ। ਕਿਉਂਕਿ ਇਹਦੇ ਨਾਲ ਉਤਸ਼ਾਹ ਮਿਲੇਗਾ ਉਹਨਾਂ ਬੰਦਿਆਂ ਨੂੰ ਜਿਹੜੇ ਡਿਊਟੀ ਨੂੰ ਡਿਊਟੀ ਸਮਝਦੇ ਆ ਕਿ ਹਾਂ ਭਾਈ ਅਸੀਂ ਚੰਗਾ ਕਰ ਰਹੇ ਹਾਂ ਤਾਂ ਸਾਨੂੰ ਚੰਗੇ ਦਾ ਇਨਾਮ ਵੀ ਮਿਲੇਗਾ। ਤਾਂ ਇਹ ਚੀਜ਼ ਜਿਹੜੀ ਆ ਹੋਣੀ ਲਾਜ਼ਮੀ ਆ। ਤੇ ਬਾਕੀ ਇਹੋ ਜਿਹੇ ਮਸਲਿਆਂ ਦੇ ਵਿੱਚ ਜੇ ਕੋਈ ਢਿੱਲ-ਮੱਠ ਹੁੰਦੀ ਆ ਤੇ ਵੈਸੇ ਵੀ ਮੇਰੇ ਖਿਆਲ ਦੇ ਨਾਲ ਬਹੁਤ ਸ਼ਰਮਨਾਕ ਗੱਲ ਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਹੋਇਆ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਤੇ ਇੰਟਰਨੈਸ਼ਨਲ ਖਿਡਾਰੀ ਭੜਕੇ। ਦੇਖੋ ਇਹ ਜਿਹੜੇ ਨਿਯਮ ਆ ਨਾ, ਕ੍ਰਿਕਟ ਦਾ ਮਾਮਲਾ, ਕ੍ਰਿਕਟ ਦੇ ਜਿਹੜੇ ਤੁਹਾਨੂੰ ਪਤਾ ਨੇਮ ਕਹਿੰਦੇ ਆ ਨਾ, ਕਈ ਵਾਰ ਵਿਵਾਦਤ ਹੋ ਜਾਂਦੇ। ਆਪਾਂ ਵੇਖਿਆ ਨਾ ਵਰਲਡ ਕੱਪ ਦਾ ਫਾਈਨਲ ਬੜਾ ਇੰਟਰਸਟਿੰਗ ਫਾਈਨਲ ਸੀਗਾ। ਜਿਹੜੇ ਕ੍ਰਿਕਟ ਦੇ ਸ਼ੌਕੀਨ ਆ ਉਹ ਉਸ ਫਾਈਨਲ ਨੂੰ ਨਹੀਂ ਭੁੱਲ ਸਕਦੇ। ਇਸ ਤੋਂ ਵਧੀਆ ਰੋਮਾਂਚਕਾਰੀ ਫਾਈਨਲ ਮੈਚ ਨਹੀਂ ਅਜੇ ਤੱਕ ਹੋਇਆ ਮੇਰੇ ਖਿਆਲ ਦੇ ਨਾਲ ਜੀ। ਤਾਂ ਉਸ ਫਾਈਨਲ ਦੇ ਵਿੱਚ ਜਿਸ ਤਰ੍ਹਾਂ ਨਿਊਜ਼ੀਲੈਂਡ ਹਾਰਿਆ ਉਹ ਇੱਕ ਬੜਾ ਵਿਵਾਦਤ ਵਿਸ਼ਾ ਸੀ ਤੇ ਬਾਅਦ ਦੇ ਵਿੱਚ ICC ਮੰਨਿਆ ਵੀ ਮੇਰੇ ਖਿਆਲ ਦੇ ਨਾਲ ਕਿ ਇਹ ਗਲਤ ਹੋਇਆ, ਜੋ ਵੀ ਹੋਇਆ ਗਲਤ ਹੋਇਆ, ਜਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਕੀਤਾ ਗਿਆ ਜਾਂ ਸੈਕਿੰਡ ਨੰਬਰ ਤੇ ਉਹਨਾਂ ਨੂੰ ਲਿਆਂਦਾ ਗਿਆ। ਹੁਣ ਇੱਥੇ ਵੀ ਇਹੀ ਰੌਲਾ ਪਿਆ। ਪੰਜਾਬ ਕੀ ਆ ਕਿ ਵਿਜੇ ਹਜ਼ਾਰੇ ਟਰਾਫੀ ਦੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਸੀ। ਮੁੰਡੇ ਚੰਗੇ ਖੇਡੇ ਇਹਨਾਂ ਦੇ ਤੇ ਇਹਨਾਂ ਨੇ ਲੀਗ ਸਟੇਜ ਤੇ ਮੇਰੇ ਖਿਆਲ ਦੇ ਨਾਲ 8 'ਚ 5 ਮੈਚ ਜਿੱਤ ਲਏ ਸੀਗੇ। ਤੇ ਇਹ ਜਦੋਂ ਪਹੁੰਚੇ ਕੁਆਟਰ ਫਾਈਨਲ ਦੇ ਵਿੱਚ ਹੋਇਆ ਕੀ ਆ ਕਿ ਮੀਂਹ ਦੇ ਕਾਰਨ ਉਹ ਜਿਹੜੇ ਮੈਚ ਸੀਗੇ ਉਹ ਰੱਦ ਹੋ ਗਏ, ਜਿਹੜੇ ਕੁਆਟਰ ਫਾਈਨਲ ਸੀ। ਤਾਂ ਇਹਨਾਂ ਨੇ ਕੀ ਕੀਤਾ ਕਿ ਇਹ ਜਿਹੜਾ ਪੁਆਇੰਟਸ ਟੇਬਲ ਸੀਗਾ ਉਹੀ ਚੱਕ ਲਿਆ ਕਿ ਜਿਹਦੇ ਵੱਧ ਆ ਉਹਨਾਂ ਨੂੰ ਚੱਕ ਕੇ ਸਿੱਧਾ ਸੈਮੀਫਾਈਨਲ 'ਚ ਕਰ ਦਿੱਤਾ। ਤਾਂ ਇਹਦੇ 'ਚ ਕੀ ਆ ਕਿ ਪੰਜਾਬ ਬਾਹਰ ਹੋ ਗਿਆ, ਤਮਿਲਨਾਡੂ ਜਿਹੜਾ ਸੀਗਾ ਉਹ ਗਾਂਹ ਚਲੇ ਗਿਆ। ਹੁਣ ਜਿਹੜੇ ਕੌਮਾਂਤਰੀ ਖਿਡਾਰੀ ਆ ਹਰਭਜਨ ਸਿੰਘ ਹੋਰੀ ਜਾਂ ਮਨਦੀਪ ਆ ਮੁੰਡਾ ਜਾਂ ਯੁਵਰਾਜ ਆ, ਉਹਨਾਂ ਨੇ ਬਹੁਤ ਸਖਤ ਇਤਰਾਜ਼ ਕੀਤਾ ਕਿ ਇਹ ਕੀ ਤੁਸੀਂ ਤਮਾਸ਼ਾ ਬਣਾ ਰੱਖਿਆ ਤੇ ਬੜਾ ਤੁਹਾਡਾ ਬਿਮਾਰ ਕਿਸਮ ਦਾ ਰੂਲ ਆ ਕਿ ਤੁਸੀਂ ਦੇਖੋ ICC ਦੇ ਜਿਹੜੇ ਮੈਚ ਹੁੰਦੇ ਆ ਉਹਨਾਂ ਵਾਸਤੇ ਰਿਜ਼ਰਵ ਡੇ ਹੁੰਦਾ, ਰਿਜ਼ਰਵ ਦਿਨ ਹੁੰਦਾ ਤੇ ਤੁਸੀਂ ਇੱਥੇ ਘਰੇਲੂ ਕ੍ਰਿਕਟ ਨੂੰ ਕ੍ਰਿਕਟ ਹੀ ਨਹੀਂ ਸਮਝਦੇ ਕਿ ਇੱਕ ਦਿਨ ਜੇ ਵਾਸ਼ ਆਊਟ ਹੋ ਗਿਆ ਤਾਂ ਘੱਟੋ ਘੱਟ ਦੂਸਰਾ ਦਿਨ ਤੇ ਰੱਖ ਲਓ ਨਾ ਰਿਜ਼ਰਵ। ਕੀ ਫਰਕ ਪੈਂਦਾ? ਕਿਉਂਕਿ ਵਿਜੇ ਹਜ਼ਾਰੇ ਟਰੋਫੀ ਜਿਹੜੀ ਆ ਵਨਡੇ ਟਰੋਫੀ ਆ ਤੇ ਬਹੁਤ ਲੰਮਾ ਚੌੜਾ ਹੁੰਦਾ ਇਹਨਾਂ ਦਾ ਫਾਰਮੈਟ ਜਿਹੜਾ ਚੱਲਦਾ ਰਹਿੰਦਾ, ਮਹੀਨਾ ਡੇਢ ਮਹੀਨਾ ਚੱਲਦਾ ਰਹਿੰਦਾ। ਜਦੋਂ ਤੁਸੀਂ ਇੰਨਾ ਵਕਤ ਕ੍ਰਿਕਟ ਨੂੰ ਦੇ ਸਕਦੇ ਘਰੇਲੂ ਕ੍ਰਿਕਟ ਨੂੰ ਤੇ ਜੇ ਇੱਕ ਦਿਨ ਦੇ ਦੋਗੇ ਰਿਜ਼ਰਵ ਡੇ ਦੇ ਰੂਪ ਦੇ ਵਿੱਚ ਕੀ ਫਰਕ ਪੈਂਦਾ? ਸੋ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਧੱਕਾ ਹੋਇਆ। ਪਰ ਚੰਗੀ ਗੱਲ ਇਹ ਆ ਕਿ ਇਸ ਮਸਲੇ ਤੇ ਸਾਡੇ ਕੌਮਾਂਤਰੀ ਖਿਡਾਰੀ ਬੋਲੇ ਆ, ਨਹੀਂ ਤੇ ਆਮ ਤੌਰ ਤੇ ਤੁਹਾਨੂੰ ਪਤਾ ਇਹਨਾਂ ਨੂੰ ਗਰਜ਼ਾਂ ਹੁੰਦੀਆਂ ਕਿ ਅਸੀਂ ਕੰਟਰੈਕਟ ਦੇ ਵਿੱਚ ਰਹਿਣਾ ਜਾਂ ਗਾਂ ਸਾਨੂੰ ਕਮੈਂਟਰੀ ਦਾ ਕੰਟਰੈਕਟ ਮਿਲ ਜੂ, ਕੋਈ ਕੋਚਿੰਗ ਦਾ ਕੰਟਰੈਕਟ ਮਿਲ ਜੂ, ਯਾਨੀ ਜ਼ੁਬਾਨਾਂ ਸੀ ਲੈਂਦੇ ਆ। ਪਰ ਇਹ ਪੰਜਾਬੀ ਮੁੰਡੇ ਬੋਲੇ ਜ਼ਰੂਰ ਆ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਇਸ ਉੱਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਦੀ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।